ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਖਿਲਾਫ ਹੁੰਦੇ ਨੇ ਸਭ ਤੋਂ ਵੱਧ ਨਸਲੀ ਹਮਲੇ। ਸੋ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਸ਼ਮੀਰ ਇਸ਼ੂ ਦੇ ਉੱਪਰ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। 99 ਦਿਨ ਹੋ ਚੁੱਕੇ ਨੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਬੰਦ ਕੀਤਿਆਂ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅਗੇਨ ਆਪਣੇ YouTube ਔਰ Facebook ਦੇ ਵਿਊਅਰਸ ਨੂੰ ਵੈਲਕਮ ਕਹਿੰਦੇ ਔਰ ਕਾਸ਼ ਕਿ ਇਹਨਾਂ 99 ਦਿਨਾਂ 'ਚ ਜੋ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਇਹ ਅਸੀਂ ਆਪਣੇ YouTube ਵਿਊਅਰਸ ਤੱਕ ਵੀ ਲਾਈਵ ਪਹੁੰਚਾ ਸਕਦੇ ਹੁੰਦੇ। ਅਸੀਂ ਲਗਾਤਾਰਤਾ ਨਾਲ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਉੱਥੇ ਸਿਚੁਏਸ਼ਨ 'ਚ ਕੋਈ ਬਦਲਾਅ ਨਹੀਂ ਹੈ। ਖਬਰਾਂ ਉਸ ਕਿਸਮ ਦੀਆਂ ਜ਼ਰੂਰ ਪਲਾਂਟ ਕੀਤੀਆਂ ਜਾ ਰਹੀਆਂ ਨੇ ਕਿ ਜੀ ਉੱਥੇ ਟੂਰਿਸਟ ਆ ਗਏ ਔਰ ਉੱਥੇ ਤਾਂ ਬਰਫ਼ ਪਈ ਹੋਈ ਹੈ, ਹਾਈਵੇ ਵੀ ਬਲੌਕ ਹੋਇਆ ਹੈ ਔਰ ਜਿਵੇਂ ਅਸੀਂ ਲਾਸਟ ਪ੍ਰੋਗਰਾਮ 'ਚ ਦੱਸਿਆ ਸੀ ਵੀ ਈਵਨ ਬਿਜਲੀ ਕਨੈਕਸ਼ਨ ਵੀ ਨਾਰਥ ਕਸ਼ਮੀਰ ਦੇ ਵਿੱਚ ਕੱਟੇ ਹੋਏ ਨੇ। ਲੋਕਾਂ ਦਾ ਕੀ ਹਾਲ ਹੈ, ਕੀ ਦਸਤੂਰ ਹੈ। ਔਰ ਇਹਦੇ ਬਾਵਜੂਦ ਕਿ ਇੱਕ ਸਟੇਜ ਤੇ ਇੱਕ ਵੈਲਕਮਿੰਗ ਗੱਲ ਸੀ ਕਿ ਲੇਬਰ ਪਾਰਟੀ ਨੇ ਇੰਗਲੈਂਡ ਦੇ ਵਿੱਚ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਰੈਜ਼ੋਲੂਸ਼ਨ ਕੀਤਾ ਸੀ ਕਿ ਉਹਨਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲੇ। ਪਰ ਉੱਥੇ ਹੁਣ 22 ਤਰੀਕ ਨੂੰ ਚੋਣਾਂ ਹੋਣੀਆਂ ਨੇ ਔਰ ਜਿਸ ਤਰੀਕ ਦਾ 22 ਦਸੰਬਰ ਹੈ ਸ਼ਾਇਦ ਜਾਂ 12 ਦਸੰਬਰ ਹੈ ਔਰ ਉੱਥੋਂ ਦੀ ਹਿੰਦੂਤਵੀ ਲੌਬੀ ਨੇ ਐਸਾ ਪ੍ਰੈਸ਼ਰ ਬਿਲਡ ਕੀਤਾ। ਉਹਨਾਂ ਨੇ ਆਪਣੇ WhatsApp ਦੂਜੇ ਤੀਜੇ ਤੇ ਕੈਂਪੇਨ ਚਲਾਇਆ ਕਿ ਜੀ ਕੰਜ਼ਰਵੇਟਿਵ ਵੋਟ ਪਾਓ, ਲੇਬਰ ਨੂੰ ਨਾ ਪਾਓ, ਕਿ ਉਹਨਾਂ ਦੀ ਲੀਡਰਸ਼ਿਪ ਵੀ ਪਿੱਛੇ ਨੂੰ ਥੜਕੀ ਹੈ। ਔਰ ਈਵਨ ਉਹ ਦੋਨੋਂ ਹੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਗਿੱਲ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਹਰਾਉਣ ਲਈ ਵੀ ਹਿੰਦੂ ਤਵੀਆਂ ਦਾ ਜ਼ੋਰ ਲੱਗਾ ਹੋਇਆ ਕਿ ਜੀ ਉਹਨਾਂ ਨੇ ਕਸ਼ਮੀਰ ਦੇ ਹੱਕ 'ਚ ਆਵਾਜ਼ ਚੁੱਕੀ। ਔਰ ਅੱਜ ਮੈਂ ਲੇਬਰ ਪਾਰਟੀ ਦਾ ਦੇਖ ਰਿਹਾ ਸੀ, ਉਹ ਕਹਿ ਰਹੇ ਜੀ ਅਸੀਂ ਇੰਡੀਆ ਪਾਕਿਸਤਾਨ ਦੋਨਾਂ ਨੂੰ ਗੱਲਬਾਤ ਰਾਹੀਂ ਕਹਿਣ ਦਾ ਜਾਂ ਦੂਜਾ ਕਰ ਰਹੇ। ਸੋ ਇਮੀਡੀਏਟ ਫਿਊਚਰ ਹਾਲਾਂ ਉਹ ਹੁਣ ਲੌਂਗ ਟਰਮ ਪ੍ਰੋਟੈਕਟਿਡ ਵਾਰ ਹੋਏਗੀ ਜਿਹੜੀ ਕਿ ਕਸ਼ਮੀਰੀ ਰੈਜ਼ਿਸਟ ਕਰ ਰਹੇ ਨੇ ਔਰ ਕਰਨਗੇ ਉਸੇ ਪਾਰਟ ਦੇ ਨਾਲ। ਅਦਰਵਾਈਜ਼ ਕੋਈ ਜਿਹੜੀ ਹੈ ਉਹ ਹੋਪ ਬਹੁਤੀ ਨਜ਼ਰ ਨਹੀਂ ਆਉਂਦੀ। ਹਾਂ, ਇੰਨਾ ਕਿਹਾ ਵੀ ਪਾਕਿਸਤਾਨ 'ਚ ਫਜ਼ਲੁਰ ਰਹਿਮਾਨ ਉਹਨਾਂ ਨੇ ਆਪਣਾ ਅੱਜ ਧਰਨਾ ਚੁੱਕ ਲਿਆ ਇਸਲਾਮਾਬਾਦ 'ਚੋਂ ਔਰ ਉਸ ਤੋਂ ਪਾਕਿਸਤਾਨ ਦੀ ਹਕੂਮਤ ਨੂੰ ਘੱਟੋ ਘੱਟ ਨਿਜਾਤ ਮਿਲੀ ਤੇ ਕੋਈ ਉਹ ਇਸ ਦੇ ਉੱਤੇ ਕੰਮ ਕਰਨ ਔਰ ਇੰਟਰਨੈਸ਼ਨਲ ਲੌਬੀ ਬਿਲਡ ਕਰਨ ਚੰਗੇ ਢੰਗ ਦੇ ਨਾਲ। ਔਰ ਦੂਸਰਾ ਜਿਵੇਂ ਅਫਗਾਨ ਜਿਹੜੇ ਮੁਜਾਹਿਦ ਨੇ ਉਹਨਾਂ ਦੇ ਨਾਲ ਤਾਲਿਬਾਨ, ਉਹਨਾਂ ਨਾਲ ਵੀ ਅਮਰੀਕਨ ਗੱਲਬਾਤ ਕਿਸੇ ਨਾ ਕਿਸੇ ਪਾਸਿਓਂ ਚੱਲ ਰਹੀ ਹੈ। ਜੇ ਇੱਧਰੋਂ ਪਾਕਿਸਤਾਨ ਨਿਬੜ ਜਾਂਦਾ ਚੰਗੀ ਤਰ੍ਹਾਂ, ਚਲੋ ਸਿੱਖਾਂ ਦੀ ਗੁੱਡਵਿਲ ਉਹਨਾਂ ਨੇ ਜਿੱਤੀ ਹੈ, ਫਿਰ ਆਉਣ ਵਾਲੇ ਪੀਰੀਅਡ 'ਚ ਕਸ਼ਮੀਰੀਆਂ ਤੇ ਫੋਕਸ ਕਰਨ ਦੀ ਲੋੜ ਹੈ। ਅਸੀਂ ਲਗਾਤਾਰਤਾ ਨਾਲ ਬਰਾਬਰ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਦੁਆ ਵੀ ਕਰਦੇ ਹਾਂ, ਉਹਨਾਂ ਦੇ ਨਾਲ ਖਲੋਤੇ ਹਾਂ ਔਰ ਥਰੂ ਥਿਕ ਐਂਡ ਥਿਨ ਅਸੀਂ ਇਹ ਜਿਹੜਾ ਹਿੰਦੂਤਵੀ ਦੁਸ਼ਮਣ ਹੈ ਦਿੱਲੀ ਦੇ ਵਿੱਚ ਬੈਠਾ ਹੈ ਉਹਨਾਂ ਦੇ ਖਿਲਾਫ ਸਾਡੀ ਸਾਂਝੀ ਸਟਰਗਲ ਜਾਰੀ ਰਹੇਗੀ। ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ ਔਰ ਮੈਂ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਵੀ ਕਿ ਕੈਸੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। 13 ਸਾਲ ਤੋਂ ਛੋਟੀ ਉਮਰ ਦਾ ਕੋਈ ਇਕੱਲਾ ਨਹੀਂ ਜਾ ਸਕਦਾ। ਰਜਿਸਟ੍ਰੇਸ਼ਨ ਜਿਨ੍ਹਾਂ ਦੀ ਹੋਈ ਵੀ ਹੋਈ ਔਰ ਅੱਜ BBC ਦੀ ਸਟੋਰੀ ਹੈ ਕਿ ਕਿਵੇਂ ਅੱਡ ਗਰੁੱਪ ਜਿਹੜੇ ਉੱਥੇ ਪਹੁੰਚ ਵੀ ਰਹੇ ਨੇ, ਉਹਨਾਂ ਨੂੰ ਮੌਕੇ ਤੇ ਉਹ ਕਹਿੰਦੇ ਨੇ ਤੁਸੀਂ ਨਹੀਂ, ਜੇ ਗਰੁੱਪ ਰਜਿਸਟ੍ਰੇਸ਼ਨ ਜੇ 5 ਬੰਦਿਆਂ ਨੇ ਕੀਤੀ ਹੋਈ ਹੈ ਉਹ ਕਹਿੰਦੇ ਜੀ ਇੱਕ ਨੂੰ ਹੀ ਅਸੀਂ ਜਾਣ ਦੇਣਾ ਔਰ ਇੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਸੀ। ਉਹਦੇ ਤੇ ਕੱਲ ਡੀਟੇਲ 'ਚ ਹੋਰ ਵੀ ਗੱਲ ਕਰਾਂਗੇ ਕਿਉਂਕਿ ਅਸੀਂ ਆਪਣੇ ਦਰਸ਼ਕਾਂ ਦੇ ਮੈਸੇजेस ਨੂੰ ਐਂਟਰਟੇਨ ਕਰਨਾ ਚਾਹੁੰਦੇ ਹਾਂ ਔਰ ਇਸ ਦੇ ਨਾਲ ਹੀ ਮੈਂ ਸਮਝਦਾ ਕਿ ਵੀ ਅਸੀਂ ਇਸੇ ਸੈਗਮੈਂਟ ਨੂੰ ਹੀ ਜਾਰੀ ਰੱਖਾਂਗੇ ਕਿਉਂਕਿ ਜੇ ਅਸੀਂ ਲਿਖਤਾਂ ਲੈਣੀਆਂ ਨੇ ਔਰ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਹਾਂਜੀ। ਸੋ ਰਾਣਾ ਇਸ਼ਾਕ ਉਹ ਲਿਖਦੇ ਨੇ, ਡੀਅਰ ਸਰ, I watch your many episodes of your program TV84. I am really inspired by your talks. I know that you are not coming to Pakistan on the occasion of 550th birth anniversary of Baba Guru Nanak. I am official photographer of Government of Pakistan. I'll send you the whole coverage of 9th November when PM Imran inaugurates this holy project on a holy place. Please send me your words and this. मैं इसलिए ऐड किया कि बेशक ਉਹਨਾਂ ਨੇ ਅਫੀਸ਼ੀਅਲ ਉਹ ਕਹਿ ਰਹੇ ਨੇ ਜੀ ਅਸੀਂ ਤੁਹਾਨੂੰ ਭੇਜਾਂਗੇ ਔਰ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਪੰਜਾਬੀ ਲਹਿਰ ਪ੍ਰੋਗਰਾਮ ਦਾ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਬੇਸ਼ੱਕ ਸਾਡੀ ਟੀਮ ਵੀ ਇਨ ਪਲੇਸ ਸੀ ਬਟ ਸਮਹਾਉ ਕਈ ਵਾਰ ਕੱਚ ਕਰੜ ਜਦੋਂ ਲੋਕਾਂ ਦੇ ਹੱਥ ਕੁਛ ਹੁੰਦਾ ਔਰ ਅੱਗੇ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕਿੱਥੇ ਕੀ ਜਾਣਾ ਹੈ ਔਰ ਉੱਥੇ ਵੀ ਕਈ ਵਾਰ
ਮਨੀ ਮੈਟਰਸ ਵਾਲੀ ਗੱਲ ਬਣ ਜਾਂਦੀ ਹੈ ਜੀ ਤੇ ਉੱਥੇ ਪ੍ਰੋਬਲਮ ਹੋਈ ਨਨਕਾਣਾ ਸਾਹਿਬ ਚ ਉਹਨਾਂ ਨੂੰ ਉਹ ਨਹੀਂ ਉਹਨਾਂ ਨੇ ਫ੍ਰੀ ਕਨੈਕਸ਼ਨ ਪਲਾਨ ਨਹੀਂ ਦਿੱਤੀ ਦਿੱਤਾ ਜੀ ਪਰ ਪੰਜਾਬੀ ਲਹਿਰ ਵਾਲਿਆਂ ਨੂੰ ਜਦੋਂ ਸਾਡੀ ਟੈਕਨੀਕਲ ਟੀਮ ਨੇ ਇੱਥੋਂ ਕਮਿਊਨੀਕੇਟ ਕੀਤਾ ਕਿ ਜੀ ਇਹ ਡਾਕਟਰ ਅਮਰਜੀਤ ਸਿੰਘ ਦਾ ਸ਼ੋਅ ਸੱਚੋ ਸੱਚ ਵਾਲਾ ਤੇ ਉਹ ਕਹਿੰਦਾ ਵੀ ਇੰਨਾ ਕੁ ਉਹਨਾਂ ਨੇ ਪਿਆਰ ਦਿਖਾਇਆ ਹਾਲਾਂਕਿ 6-7 ਹਜ਼ਾਰ ਡਾਲਰ ਦੀ ਕਲੀਨ ਫੀਡ ਉਹ ਦੇ ਰਹੇ ਸੀ ਪਹਿਲਾਂ ਸੈੱਲ ਕਰ ਰਹੇ ਸੀ ਸਾਰਿਆਂ ਨੂੰ ਜਿਹੜੇ ਵੀ ਉੱਥੋਂ ਹੈ ਜੀ ਕਿ ਉਹਨਾਂ ਨੇ ਕਿਹਾ ਜੀ ਤੁਸੀਂ ਫ੍ਰੀ Free ਲਓ। ਅਸੀਂ ਤੁਹਾਨੂੰ ਕਲੀਨ So ਫੀਡ nice। ਦਿੰਦੇ ਔਰ Very, very ਮੈਂ ਹਾਲਾਂਕਿ thanks। ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਮੈਂ ਜਾਣਦਾ ਵੀ ਨਹੀਂ ਹੈ ਜੀ। ਉਹਨਾਂ ਦੇ ਮੈਂ ਪ੍ਰੋਗਰਾਮ ਜ਼ਰੂਰ ਦੇਖਦਾ ਬਹੁਤ ਜ਼ਬਰਦਸਤ ਕੰਮ ਉਹਨਾਂ ਨੇ ਕੀਤਾ ਹੈ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ 47 ਚ ਇਧਰੋਂ ਵਿਛੜੇ ਇਧਰਲੇ ਪਿੰਡਾਂ ਦੇ ਉਧਰ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦਾ ਮਿਲਾਪ ਜੀ ਪਰ ਮੈਂ ਤਾਂ ਇਸ ਮਾਧਿਅਮ ਰਾਹੀਂ ਉਹਨਾਂ ਦਾ ਸ਼ੁਕਰੀਆ ਅਦਾ ਅਦਾ ਕਰ ਕਰਦਾ ਸਕਦੇ ਹਾਂ ਔਰ ਮੈਂ ਆਪਣੀ ਟੈਕਨੀਕਲ ਟੀਮ ਵੀ ਜਿਹੜੀ ਪੱਬਾਂ ਭਾਰ ਰਹੀ 3-4 ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਜੀ ਉਹਨਾਂ ਨੇ ਫਿਰ ਨਨਕਾਣਾ ਸਾਹਿਬ ਤੋਂ ਜਿਹੜੀ ਸਾਨੂੰ ਫੀਡ ਆਈ ਅਸੀਂ ਉਸ ਉਹ live ਨੂੰ ਕੀਤਾ, ਕੀਤਾ cover ਕੀਤਾ। ਔਰ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਬਿਊਰੋ ਚੀਫ ਨੇ ਜੀ ਉਹਨਾਂ ਦੇ ਵੀ ਸਾਨੂੰ ਸਾਊਂਡ ਬਾਈਟਸ ਆਏ ਉਹ ਅਸੀਂ ਕੁਝ ਦਿਖਾਏ ਸੀ ਹੁਣ ਅਜੇ ਵੀ ਉਹ ਪਾਕਿਸਤਾਨ 'ਚ ਨੇ ਕੁਝ ਰੈਗੂਲਰ ਇੰਟਰਵਿਊ ਉਹ ਕਰ ਰਹੇ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਵੀ ਜਿਹੜਾ ਦਰਸ਼ਕਾਂ ਦੇ ਰੂਬਰੂ ਕਰਾਂਗੇ ਜੀ ਸੋ ਇਹ ਵੀਰ ਇਸ਼ਕ ਖਾਨ ਜਿਨ੍ਹਾਂ ਨੇ ਆਫਰ ਕੀਤਾ ਹਾਲਾਂ ਮੈਂ ਇਹਨਾਂ ਨਾਲ ਸੰਪਰਕ ਨਹੀਂ ਕਰ ਸਕਿਆ ਪਰ ਮੈਂ ਇਹਨਾਂ ਦੀ ਇਹ ਜਿਹੜੀ ਮੁਹੱਬਤ ਹੈ ਉਹਨੂੰ ਰੈਕਗਨਾਈਜ਼ ਕਰਦਾ ਬਿਲਕੁਲ ਔਰ ਇਸੇ ਤਰ੍ਹਾਂ ਉਸਮਾਨ ਤਾਲਬ ਜੀ ਨੇ ਸਾਨੂੰ ਲਿਖਿਆ ਇਹਦੇ ਤੇ ਜ਼ਿਆਦਾ ਹਾਲਾਂਕਿ ਅਯੁੱਧਿਆ ਵਰਡਿਕਟ ਨੂੰ ਲੈ ਕੇ ਹੈ ਕਿ ਵੀ ਕਿਵੇਂ ਮੋਦੀ ਹਿਟਡ ਅਗੇਨ ਫੌਟ ਲਾਈਨ ਐਂਡ ਕੰਪੈਲਿੰਗ ਇੰਡੀਆ ਇਨਟੂ ਸਿਵਲ ਵਾਰ ਜੀ ਉਹਨੇ ਸਿਵਲ ਵਾਰ ਵੱਲ ਧੱਕ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਕੰਗ੍ਰੈਚੁਲੇਸ਼ਨਸ ਟੂ ਆਲ ਸਿੱਖਸ on opening Kartarpur corridor, the job well done by Pakistani institutions and workers. और फिर उन्होंने कहा but the delight on the faces of Sikhs made my day. Internal satisfaction was on the faces of ordinary Sikhs, but some shameless were still searching for ISI agents there. कि भी वो ਲੱਭ ਰਹੇ ਸੀ ਕੋਈ ਖਾਮੀ ਲੱਭ ਨਹੀਂ ਸਕੇ ਸੋ ਉਹਨਾਂ ਨੇ ਕਿਹਾ ਵੀ ਜਿਹੜੇ ਆਮ ਸਿੱਖਾਂ ਦੇ ਚਿਹਰਿਆਂ ਤੇ ਖੁਸ਼ੀ ਸੀ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿੰਨਾ ਜ਼ਬਰਦਸਤ ਕੰਮ ਹੋਇਆ on the whole that was very well arranged program. Punjab's futures, Punjab's dono side, future is very bright. Once CPAC is established, China will be a huge market to agriculture goods. क्योंकि साढ़े वीर उस्मान तालब साहब दूरदर्शी ਦੇ ਨਾਲ ਦੇਖਦੇ ਨੇ ਜੀ foresighted ਕਿ ਵੀ ਇਹ ਜਿਹੜਾ ਅਲਟੀਮੇਟਲੀ ਇਹ ਰਾਹ ਖੋਲ ਰਿਹਾ ਹੈ ਇਕਨੋਮਿਕਲ ਕੋਰੀਡੋਰ ਦੋਵਾਂ ਪੰਜਾਬਾਂ ਲਈ ਜਿਨ੍ਹਾਂ ਦੀ ਇਕਨੋਮੀ ਦਾ ਬੇਸ ਐਗਰੀਕਲਚਰ ਹੈ ਉਹਨਾਂ ਦਰਵਾਜ਼ਿਆਂ ਨੂੰ ਖੋਲੇਗਾ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਚਾਈਨੀਜ਼ ਕੰਟੇਨਰਸ ਵਿਲ ਨਾਟ ਗੋ ਐਮਪਟੀ ਔਨ देयर ਵੇ ਬੈਕ ਜਦੋਂ ਜਾਣਗੇ ਉੱਥੋਂ ਕਿਉਂਕਿ ਉਹ ਵੀ ਵਪਾਰੀ ਮੁਲਕ ਹੈ ਪਰ ਉਹ ਖਾਲੀ ਨਹੀਂ ਜਾਣਗੇ ਇੱਥੋਂ ਫਿਰ ਭਰ ਕੇ ਹੀ ਜਾਣਗੇ ਫਿਰ ਉਹਨਾਂ ਨੇ ਡਿਸਇੰਟੀਗ੍ਰੇਸ਼ਨ ਆਫ ਇੰਡੀਆ ਲਈ ਕੀ ਕੀਤਾ ਪਰ ਮੈਂ ਉਸ ਪਾਰਟ ਦੀ ਕਿਉਂਕਿ ਕਰਤਾਰਪੁਰ ਲਾਂਘੇ ਦੀ ਮੈਂ ਗੱਲ ਕਰਨਾ ਚਾਹੁੰਦਾ ਜੀ ਇੱਕ ਸਾਡੇ ਬੜੇ ਪਿਆਰੇ ਮਿੱਤਰ ਜਿਹੜੇ ਸਾਨੂੰ ਇੱਥੇ ਵੀ ਮਿਲ ਕੇ ਗਏ ਉਹਨਾਂ ਨੇ ਆਪਣਾ ਨਾਂ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਾਹਰ ਨਾ ਕਰੋ ਉਹਦੇ ਥੱਲੇ ਉਹਨਾਂ ਦੀ ਲਿਖਤ ਹੈ ਕੰਗ੍ਰੈਚੁਲੇਟਰੀ ਨੋਟ ਜੀ ਪਰ ਕਿਉਂਕਿ ਇਹ ਥੋੜਾ ਜਿਹਾ ਲੰਮਾ ਹੈ ਔਰ ਇਹਦੇ ਵਿੱਚ ਕਾਫੀ ਵਿਜ਼ਡਮ ਦੀਆਂ ਨਗੇਟਸ ਨੇ ਜੀ ਸੋ ਇਹ ਵੀ ਮੈਂ ਐਕਨੋਲਜ ਕਰਦਾ ਹੁਣ ਉਹਨਾਂ ਨੇ ਆਪ ਹੀ ਮੈਨੂੰ ਕਿਹਾ ਵੀ ਮੇਰਾ ਨਾਂ ਨਾ ਮੇਰਾ ਲਓ ਨਾਮ ਨਾ ਮੈਂ ਇਹਨੂੰ ਨਹੀਂ ਜਿਹੜਾ ਡਿਸਕਸ ਕਰ ਸਕਦਾ ਜੀ ਫਿਰ ਇਸੇ ਤਰ੍ਹਾਂ ਜ਼ਫਰ ਇਕਬਾਲ ਜਿਹੜੇ ਨੇ ਉਹਨਾਂ ਨੇ ਆਪਣੇ ਪਿਤਾ ਜੀ ਦੇ ਵੀ ਹਾਫ ਦੇ ਉੱਤੇ ਲਿਖਿਆ ਕਿ ਉਹਨਾਂ ਨੇ ਲਿਖਿਆ ਕਿ ਰਿਸਪੈਕਟਡ ਸਾਡਾ ਨਾਮ ਲਿਖ ਕੇ ਹੋਪ ਯੂ ਆਰ ਡੂਇੰਗ ਵੈਲ I am writing on behalf of my father, Haji Muhammad Iqbal. ਜੀ My father is a regular viewer of your program on TV84. On the auspicious occasion of inauguration of Kartarpur Corridor and 550th anniversary of Guru Nanak Dev Ji, my father wishes to extend his heartfelt felicitations to you, Mrs. Neelam Kaur, and your entire Thank you team. so much. बहुत shukriya. जी As a Punjabi, he is enormously proud of Prime Minister Imran Khan's undertaking and uniting us with our Punjabi brothers. Again, ਕਿ ਇੱਕ ਪੰਜਾਬੀ ਹੋਣ ਦੇ ਨਾਤੇ ਉਹ ਫਖਰ ਕਰਦੇ ਨੇ ਇਮਰਾਨ ਖਾਨ ਸਾਹਿਬ ਤੇ ਜੀ ਕਿ ਉਹਨਾਂ ਨੇ ਦੋਨਾਂ ਪੰਜਾਬਾਂ ਨੂੰ ਇਕੱਠਾ ਕੀਤਾ ਬਿਲਕੁਲ having resided a major part of his life 59 years in England and Denmark and despite visiting Pakistan every year my father constantly yearns for his home village. He therefore understands well why his Sikh friends long for a place like ਦਰਬਾਰ ਸਾਹਿਬ ਕਰਤਾਰਪੁਰ ਉਹਨਾਂ ਨੇ ਕਿਹਾ ਜੀ ਇਹ ਸਾਲ ਤੋਂ ਇੰਗਲੈਂਡ ਡੈਨਮਾਰਕ ਚ ਨੇ ਪਰ ਅਜੇ ਵੀ ਉਹ ਆਪਣੇ ਪਿੰਡ ਨੂੰ ਤਰਸਦੇ ਨੇ ਤੇ ਉਹ ਸਮਝ ਸਕਦੇ ਨੇ ਕਿ ਸਿੱਖਾਂ ਦੀ ਕੀ ਭਾਵਨਾ ਸੀ ਦਰਬਾਰ ਸਾਹਿਬ ਕਰਤਾਰਪੁਰ ਲਈ ਜੀ my father is a newbie when it comes to use of social media messaging and email. He would prefer to speak with you directly
ਇਫ ਯੂ ਡੀਮ ਇਟ ਐਕਸੈਪਟੇਬਲ। ਮੈਂ ਉਹਨਾਂ ਦਾ ਨੰਬਰ ਉਹਨਾਂ ਨੇ ਦਿੱਤਾ ਹੈ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇਹਨਾਂ ਦਿਨਾਂ 'ਚ ਕਾਫੀ ਭੱਜ ਦੌੜ ਰਹੀ, ਬਟ ਸਰਟਨਲੀ ਮੈਂ ਕਾਲ ਵੀ ਕਰਾਂਗਾ ਜੀ ਔਰ ਚੌਧਰੀ ਸਾਹਿਬ ਨਾਲ ਜ਼ਰੂਰ ਗੱਲਬਾਤ ਗੱਲਬਾਤ ਵੀ ਕਰਾਂਗਾ। ਫਿਰ ਉਹਨਾਂ ਨੇ ਕਿਹਾ ਕਿ ਮਾਈ ਫਾਦਰ ਬਿਲੋਂਗਸ ਟੂ ਵਿਲੇਜ ਲੱਦੜ situated between Dina and Mangala Dam in district Jhelum. You may not be familiar with Laddad, but you may have heard of Chaudharies of Laddad. Their history goes back to before partitions. My father's uncle was Chaudhary Muhammad Awaisi. Cousin Chaudhary Altaf Hussain was governor of Punjab in mid 1990s. Cousin Chaudhary Iftikhar Hussain was Chief Justice of Lahore High Court, and nephew Chaudhary Fawad Hussain, who is presently Federal Minister of Science and Technology. Fortunately, my father has never been politically active. और चौधरी फवाद हुसैन ये सिखां दे बड़े हमदर्द भी ने और ये सारे ਜਿਹੜਾ ਉਹਨਾਂ ਦਾ ਕਾਫੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਵੀ ਸੀ ਪਾਕਿਸਤਾਨ ਦੇ ਔਰ ਹੁਣ ਉਹ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰ ਨੇ ਔਰ ਇਹ ਇੰਨੀ ਵੈਲ ਪਲੇਸਡ ਫੈਮਿਲੀ ਪਾਕਿਸਤਾਨ ਦੇ ਹਰ ਸ਼ੋਬੇ 'ਚ ਔਰ ਮੇਰੇ ਲਈ ਇਹ ਫਖਰ ਦੀ ਗੱਲ ਹੈ ਕਿ ਇਹ ਬਜ਼ੁਰਗ ਚੌਧਰੀ ਸਾਹਿਬ ਪਿਆਰ ਕਰਦੇ ਨੇ ਸਾਨੂੰ TV 84 ਨੂੰ ਪਿਆਰ ਕਰਦੇ ਨੇ ਔਰ ਮੈਂ ਉਹਨਾਂ ਦੇ ਨਾਲ ਰਾਬਤਾ ਵੀ ਕਰਾਂਗਾ ਔਰ ਉਹਨਾਂ ਦੇ ਨੰਬਰ ਮੈਂ ਨੋਟ ਕਰ ਲਿਆ ਔਰ ਇਸੇ ਤਰ੍ਹਾਂ ਸਾਡੇ ਨਈਮ ਅਜ਼ੀਜ਼ ਇਹ ਸੇਫਟੀ ਆਫੀਸਰ ਨੇ ਦੁਬਈ 'ਚ UAE ਤੋਂ ਇਹਨਾਂ ਨੇ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਐਪਰੀਸ਼ੀਏਟ ਟਰੂ ਐਨਾਲਿਸਿਸ first of all, salam and best wishes. I love to watch such program and well explanation in reality about everything by Dr. Saab. Each and every word tells by Dr. Saab in details and with evidence touches heart. Whether I am confused, I prefer to get true analysis in such. Whenever I am confused, I prefer to get true analysis of such, which leading me to real world and in reality. In simple, you are doing a great job in such, otherwise it seems very difficult to get real image anywhere in the entire news channels. Please keep it up for those who are mostly wanting to be in touch with such for reality. I wish I could have met both of you just to appreciate about true analysis. Best wishes again and love you both and organizers. Naeem Aziz ji ne ਸੇਫਟੀ ਆਫੀਸਰ ਨੇ ਦੁਬਈ UAE ਤੋਂ ਲਿਖਿਆ ਬਹੁਤ ਬਹੁਤ ਸ਼ੁਕਰੀਆ ਹੁਣ ਅੱਜ ਅਸੀਂ ਚੌਥਾ ਪਾਰਟ ਨਗੇਟ ਵਾਲਾ ਨਹੀਂ ਰੱਖਾਂਗੇ ਜਿਹੜਾ ਸਪਿਰਿਚੁਅਲ ਹੈ ਕਿਉਂਕਿ ਅੱਜ ਇੱਕ ਪਾਸੇ ਅਸੀਂ ਐਕਸਾਈਟਡ ਹੈ ਪਰ ਅਸੀਂ ਟਾਈਮ ਫੇਰ ਨਹੀਂ ਛੱਡ ਰਹੇ ਉਹਨਾਂ ਦੇ ਲਈ ਹੁਣ ਤੁਸੀਂ ਜਿਹੜਾ ਹਾਂਜੀ ਫੇਸਬੁੱਕ ਤੇ ਮੇਰੇ ਕੋਲ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸੋ ਇਮਰਾਨ ਸਈਦ ਸਾਨੂੰ ਲਿਖਦੇ ਨੇ ਮੁਬਾਰਕ ਤੁਹਾਨੂੰ ਵੀਰੋ ਤੁਹਾਡਾ ਕਰਤਾਰਪੁਰ ਲਾਂਘਾ ਖੁੱਲ ਗਿਆ ਐਜ਼ ਏ ਪਾਕਿਸਤਾਨੀ ਵੀ ਆਰ ਵੈਰੀ ਹੈਪੀ ਫॉर दैट ਬਿਗ ਡਿਸੀਜਨ ਬਾਈ ਆਵਰ ਗਵਰਨਮੈਂਟ ਸੋ ਮੁਹੰਮਦ ਅਹਿਮਦ ਜੀ ਵੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੈਜ਼ ਮੇਡ ਸਿੱਖ ਨੇਸ਼ਨ ਸੁਪਰ ਹਿੱਟ ਇਨ ਦ ਵਰਲਡ ਸੁਖਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਰਣਜੀਤ ਖਾਲਸਾਨੀ ਲਿਖਦੇ ਨੇ ਭਾਜੀ ਅਮਰਜੀਤ ਸਿੰਘ ਜੀ ਐਂਡ ਨੀਲਮ ਭੈਣ ਜੀ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਦੀ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ ਜੀ ਸੋ ਜੀਤਾ ਸੁੰਦਰ ਜੀ ਵੀ ਅੱਜ ਆਏ ਨੇ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ TV 84 ਗੁੱਡ ਜੌਬ ਰੈਫਰੈਂਡਮ 2020 ਦਲਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚਰਨਜੀਤ ਸਿੰਘ ਬਾਬੂ ਸਾਨੂੰ ਲਿਖਦੇ ਨੇ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸਾਨੂੰ ਲਿਖਿਆ ਸੋ ਲਾਲ ਬਾਬੂ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਲਿਖਿਆ ਗੁਰਪਾਲ ਬਾਠ ਜੀ ਕਹਿੰਦੇ ਨੇ ਬਾਠ ਸੌਰੀ ਵਾਹਿਗੁਰੂ ਜੀ ਦਿਲਾਵਰ ਸਿੰਘ ਰਾਜ ਕਰੇਗਾ ਖਾਲਸਾ ਜਮੀਨ ਵਰੈਚ ਜੀ ਸਾਨੂੰ ਲਿਖਦੇ ਨੇ ਵੈਲਕਮ ਬੈਕ ਐਂਡ ਜਗਤਾਰ ਸਿੰਘ ਜੀ ਲਿਖਦੇ ਨੇ ਚੜ੍ਹਦੀ ਕਲਾ ਬਾਬਾ ਜੀ ਐਂਡ ਦਿਲਾਵਰ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਉਹਨਾਂ ਨੇ ਕਹੇ ਨੇ ਮੁਹੰਮਦ ਰਜ਼ਵਾਨ ਰਮਜ਼ਾਨ ਅਲੀ ਲਿਖਦੇ ਨੇ ਹੈਲੋ ਐਂਡ ਰਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ ਦਿਲਾਵਰ ਸਿੰਘ ਕਹਿੰਦੇ ਨੇ ਕਿ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ ਨਗਾਰਾ ਏ ਪੰਥ ਖਾਲਸਾ ਜੀ ਕਹਿੰਦੇ ਨੇ ਸਿਧਾਂਤਕ ਸਾਂਝ ਫਿਰ ਉਹਨਾਂ ਦਾ ਮੈਸੇਜ ਹੈ ਕਿ ਸਿੱਖ ਤੇ ਮੁਸਲਮਾਨ ਦੀ ਸਿਧਾਂਤਕ ਸਾਂਝ ਇਸ ਤੋਂ ਸ਼ੁਰੂ ਗਿਆਨੀ ਹਰਪ੍ਰੀਤ ਸਿੰਘ ਸਪੀਚ ਸੋ ਫਿਰ ਉਹਨਾਂ ਨੇ ਸਾਨੂੰ ਭੁਪਿੰਦਰ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਕੁਝ ਦਿਨ ਪਹਿਲਾਂ ਦੀ ਪਾਕਿਸਤਾਨ ਦੇ ਹੁਰਾਂ ਦੀ ਵੀਡੀਓ 'ਚ ਉਹਨਾਂ ਨੇ ਹਿੰਦੁਸਤਾਨ ਦੇ ਹਾਲਾਤ ਬਾਰੇ ਕੁਝ ਕਿਹਾ ਸਿੱਖਾਂ ਬਾਰੇ ਕਿਹਾ ਉਸ ਤੋਂ ਲੱਗਿਆ ਪਾਕਿਸਤਾਨ 'ਚ ਚੰਗੇ ਭਲੇ ਲੋਕਾਂ ਨੂੰ ਕੁਝ ਨਹੀਂ ਪਤਾ ਖਾਸ ਕਰਕੇ ਸਿੱਖ ਧਰਮ ਬਾਰੇ ਸੋ ਬਾਦ ਸਿੰਘ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਇੱਕ ਗੱਲ ਗੈਪ ਹੈ 72 ਸਾਲ ਦਾ ਪਰ ਜਿਹੜੀ ਮੁਹੱਬਤ ਹੈ ਮੁਹੱਬਤ ਦੇ ਹੜ 'ਚ ਫਿਰ ਜਿਹੜੀ ਇਗਨੋਰੈਂਸ ਹੁੰਦੀ ਹੈ
ਜਾਂ ਜਾਲਪੁਣਾ ਹੁੰਦਾ ਉਹ ਉੱਡ ਜਾਂਦਾ ਹੈ, ਉਹ ਸਭ ਰੁੜ ਜਾਂਦਾ ਹੈ। ਜੀ ਔਰ ਮੈਂ ਹੁਣ ਤੁਹਾਡੇ ਤੋਂ ਇਹ ਲੈਣਾ ਮੇਰੇ ਕੋਲ ਬਾਦ ਸਿੰਘ ਦਾ ਮੈਸੇਜ ਮੈਂ ਜ਼ਰੂਰ ਪੜ੍ਹਨਾ। ਉਹਨਾਂ ਦਾ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੱਕ ਗੱਲ ਦੇਖੋ, ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਦੇ ਉਸ ਪ੍ਰਧਾਨ ਮੰਤਰੀ ਨੂੰ ਖੋਲਣਾ ਪਿਆ ਜੋ ਸਿੱਖ ਕੌਮ ਦੀ ਕੱਟੜ ਦੁਸ਼ਮਣ ਜਮਾਤ ਦਾ ਹੈ। ਆਪਣੀ ਬਹੁਮਤ ਹੁੰਦਿਆਂ ਵੀ ਉਹ ਰੋਕ ਨਹੀਂ ਸਕਿਆ। ਇਹੋ ਕਰਤਾਰ ਦੀ ਕੁਦਰਤ ਹੈ, ਐਦਾਂ ਹੀ ਖਾਲਿਸਤਾਨ ਬਣਨਾ ਹੈ। ਬਿਲਕੁਲ ਬਿਲकुल। ਔਰ ਪੀਸ ਕਿਉਂਕਿ YouTube ਵਾਲੇ ਵੈਲਕਮ 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 ਵੈਲਕਮ। ਪੀਸ ਫॉर ਹਿਊਮੈਨਿਟੀ ਦੀ ਆਈਡੀ ਤੋਂ ਆਇਆ। ਆਈ ਵਾਸ ਵੇਟਿੰਗ ਫॉर ਸੋ ਲੌਂਗ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਜੀ ਅਸੀਂ ਵੀ ਤੁਹਾਡੇ ਦੀਦਾਰ ਨੂੰ ਤਰਸ ਗਏ। ਫਿਰ ਉਹਨਾਂ ਨੇ ਲਿਖਿਆ ਮਾਈ ਫੇਵਰਿਟ ਪ੍ਰੋਗਰਾਮ। ਅਸੀਮ ਸ਼ਾਬੀਰ ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ। ਸਤਿ ਸ਼੍ਰੀ ਫਿਰ ਅਕਾਲ ਉਹ ਜੀ। ਕਹਿੰਦੇ ਨੇ ਹੈਪੀ ਗੁਰਪੁਰਬ 550th। to ਉਹਨਾਂ ਨੇ you। ਕਿਹਾ ਜੀ ਕੰਗ੍ਰੈਚੁਲੇਸ਼ਨਸ ਫॉर ਕਮਿੰਗ ਲਾਈਵ ਨਾਓ। ਬਹੁਤ ਬਹੁਤ ਸ਼ੁਕਰੀਆ, ਇਹ ਤਾਂ ਸਾਨੂੰ ਮੁਬਾਰਕ, ਅਸੀਂ ਅੱਗੋਂ ਦੀ ਦਬੋਚ ਰਹੇ ਹਾਂ। ਬੋਝ ਰਹੇ ਹਾਂ। ਇਜ਼ਾਜ਼ ਜਾਜ਼ੀ ਲਿਖते हैं सुपर वर्क। समीर मसूद TV 84 नाइस हैप्पी गुरपुरब। खुर्शीद खान जी ने किया है। रजब अली पट्टी सलाम डॉक्टर साहब एंड साजिद जारल अदाब डॉक्टर साहब एंड नीलम कौर सिस्टर। जी, सिख अदाब बहन जी। भाइयों से हमारा दिली प्यार है। ਸੋ ਨਾਈਸ। रजब अली पट्टी फिर लिखते हैं सलाम नीलम सिस्टर जी। सलाम पहले जी। तो लिखना भुल गए सी। नो प्रॉब्लम। नारल 2011 आईडी तो डॉक्टर साहब जिंदाबाद खालिस्तान जिंदाबाद। जिंदा तो रब का ना ही रहने वाला है जी पर खालिस्तान जिंदाबाद ਜਿਹੜਾ ਹੈ ਬਿਲਕੁਲ ਉਹ ਜ਼ਰੂਰ ਸਿੱਖ ਕੌਮ ਆਪਣੇ ਘਰ ਨੂੰ ਹਾਸਿਲ ਕਰੇਗੀ। ਜੀ ਅਮਜ਼ਦ ਮਾਨ ਰਾਜਾ ਉਮਰਾਰ ਕਿਆਨੀ ਗੁੱਡ ਮਾਰਨਿੰਗ ਸਰ। ਹੁਣ ਸਾਡੇ ਤਾਂ ਗੁੱਡ ਨਾਈਟ ਹੈ, ਸਾਡੇ ਪਰ good night ਗੁੱਡ ਹੈ। ਮਾਰਨਿੰਗ ਕਰ ਦਿੰਦੇ। ਜੀ ਪਿੰਡ ਬੋਰਾ ਤੋਂ ਡਾਕਟਰ ਸਾਹਿਬ ਬਾਬਾ ਨਾਨਕ ਦੀ ਅਯੁੱਧਿਆ ਫੇਰੀ ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਐਜ਼ ਏ ਪ੍ਰੂਫ ਰੱਖਿਆ। ਦੇਰ ਇਜ਼ ਅ ਲੋਟ ਆਫ ਮਾਈ ਹਿੰਦੂ ਫਰੈਂਡਸ ਡੂਇੰਗ ਪ੍ਰੋਪੇਗੈਂਡਾ ਔਨ ਦਿਸ, ਕੈਨ ਯੂ ਪਲੀਜ਼ ਐਲੈਬੋਰੇਟ ਔਨ ਦਿਸ। ਅਸੀਂ ਇਹਦਾ ਤੇ ਗੱਲ ਕੀਤੀ ਹੈ, ਪਰ ਅਸੀਂ ਇੱਕ ਸੈਗਮੈਂਟ ਫੁੱਲ ਫਲੈਜ, ਕਿਉਂਕਿ ਬਹੁਤ ਮਿਸ ਇਨਫੋਰਮੇਸ਼ਨ ਕੈਂਪੇਨ ਹੈ। ਇੱਕ ਪਾਸੇ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਵਾਲੇ ਦਿਨ ਹੀ ਸੁਪਰੀਮ ਕੋਰਟ ਤੋਂ ਫੈਸਲਾ ਲਿਆ, ਔਰ ਫੈਸਲੇ 'ਚ ਇਹ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਉਹ ਮੰਦਰ ਢਾਹ ਕੇ ਉੱਥੇ ਮਸੀਤ ਬਣਾਈ ਹੈ, ਲੇਕਿਨ ਇਹਦੇ ਬਾਵਜੂਦ ਕਿਉਂਕਿ ਪ੍ਰੋਪੇਗੈਂਡੇ ਦੇ ਮਾਸਟਰ ਨੇ ਇਹ ਗੁਰੂ ਨਾਨਕ ਸਾਹਿਬ ਦੀ ਅਯੁੱਧਿਆ ਫੇਰੀ 9ਵੇਂ ਪਾਤਸ਼ਾਹ ਨਾਲ ਜੋੜ ਕੇ, ਨਿਹੰਗਾਂ ਨਾਲ ਜੋੜ ਕੇ, ਪਰ ਅਸੀਂ ਇਹਦੇ ਤੇ ਇੱਕ ਪੂਰਾ ਸੈਗਮੈਂਟ ਕਰਾਂਗੇ ਆਉਣ ਵਾਲੇ ਦਿਨਾਂ। ਅਲੀਮੁਦੀਨ ਸਾਨੂੰ ਜ਼ਿੰਦਾਬਾਦ ਕਹਿੰਦੇ ਨੇ, ਭਾਈ ਜ਼ਿੰਦਾਬਾਦ ਰੱਬ ਦਾ ਨਾਂ। ਅਹਿਮਦ ਹਮਜ਼ਾ ਬਾਬਾ ਨਾਨਕਸ ਗੁਰਪੁਰਬ ਇਜ਼ ਐਜ਼ ਟੂ ਸਿਕਸ ਐਜ਼ ਏ ਕ੍ਰਿਸਮਸ ਟੂ ਕ੍ਰਿਸਚੀਅਨਸ, ਪਰ ਇਸ ਵਾਰ ਮਚ ਮੋਰ। ਕ੍ਰਿਸਮਸ ਤਾਂ ਬਹੁਤ ਸਾਰੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਮੋਰ ਕਲਚਰਲ ਬਣ ਗਿਆ। ਸਾਡੇ ਤਾਂ ਇਹ ਮਜ਼ਹਬ ਦਾ ਤਾਂ ਬੇਸ ਹੈ ਹੀ ਆ ਬਾਬਾ ਨਾਨਕ, ਇਹ ਤਾਂ ਪਿਆਰ ਦੇ ਸਰੋਵਰ 'ਚ ਇਸ਼ਨਾਨ ਹੈ। ਔਰ ਇਸ ਵਾਰ ਕਰਤਾਰਪੁਰ ਦੇ ਲਾਂਘੇ ਨੇ ਤਾਂ ਜਿਵੇਂ ਇੱਕ ਬੀਬੀ ਸ਼ਾਇਦ ਨਿਊ ਨਿਊਜ਼ ਦੀ ਸਾਨੂੰ ਇੱਥੇ ਇੰਟਰਵਿਊ ਕਰਨ ਆਈ ਉਸ ਦਿਨ, ਕਹਿੰਦੇ ਵੀ ਆਪਕੇ ਲਈ ਤਾਂ ਐਸੇ ਜੈਸੇ ਈਦ ਹੋ ਗਈ। ਮੈਂ ਕਿਹਾ ਜੀ ਬਿਲਕੁਲ, ਇਹ ਕਿਉਂਕਿ ਇਸਲਾਮ 'ਚ ਸਭ ਤੋਂ ਖੁਸ਼ੀ ਦਾ ਦਿਨ ਉਹ ਹੈ, ਸੋ ਜ਼ਾਹਰ ਹੈ ਵੀ ਸਾਡੇ ਲਈ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਸਾਡੀ 72 ਸਾਲ ਬਾਅਦ ਈਦ ਆਈ। 72 ਸਾਲ ਅਸੀਂ ਚੰਦਰਮਾ ਹੀ ਦੇਖਦੇ ਰਹੇ। ਔਰ इलियास खान, परवेज़ अख्तर, वेलकम टू पाकिस्तान टू ऑल सिक्स। अहमद हमज़ा, ये तो सारे ही पाकिस्तानी हैं। उन्होंने ये लगा कि भी सिख क्यों नहीं यूट्यूब भाई, असी साढ़े गुलामी वाले उत्थे लड़ रहे हैं, इत्थों वाले जेडे ने वो 1 to 1 मिलणगे, लिखणगे सानू कॉन्फिडेंशियल ईमेल्स, और इधरों थोड़ा जा घबराउंदे ने क्योंकि चारे पासे इंडियन एजेंसीज का एक छप है। और असी इस गल नूं कदे एनकरेज भी नहीं, मैं भी ਜਦੋਂ ਉੱਥੋਂ ਕੋਈ ਲਿਖਦਾ ਵੀ ਹੈ ਜਾਂ ਖਾਲ ਵੀ ਕਰਦਾ, ਮੈਨੂੰ ਇਹ ਹੁੰਦਾ ਵੀ ਨਹੀਂ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਨਾ ਪਾਓ, ਕੋਈ ਗੱਲ ਨਹੀਂ ਹੈ। ਸੋ ਜਗਵਿੰਦਰ ਸਿੰਘ ਕਹਿੰਦੇ ਇਮਰਾਨ ਖਾਨ ਸਾਹਿਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਨੇ ਕਿਹਾ ਕਿ ਯਾਰ ਜਿੱਥੇ ਮੁਸਲਿਮ ਭਾਈ ਉੱਥੇ ਹੀ ਸਿੱਖ ਨਾਲ ਨੇ ਹਮਜ਼ਾ ਸਾਹਿਬ। ਫਿਰ ਉਹਨਾਂ ਨੇ ਕਿਹਾ ਦੇਖੋ ਤੁਸੀਂ ਯਾਦ ਕੀਤਾ, ਅਸੀਂ ਹਾਜ਼ਰ ਹੋ ਗਏ। ਉਹਨਾਂ ਦੇ ਕਮੈਂਟ ਤੋਂ ਇੱਕਦਮ ਬਾਅਦ ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੇ ਫਿਰ ਇਹ ਕਿਹਾ ARD ਦੀ ਤੋਂ ਚੜ੍ਹਦੀ ਕਲਾ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਪੰਜਾਬੀਆਂ ਨੂੰ। ਅਬਦੁਲ ਵਹੀਦ ਡਾਕਟਰ ਸਾਹਿਬ, ਦੇਰ ਆਰ ਸਟ੍ਰਾਈਕਿੰਗ ਸਿਮਿਲੈਰਿਟੀਜ਼ ਬਿਟਵੀਨ ਅਲਾਮਾ ਇਕਬਾਲ's poem, ਹਰ ਲਹਿਜ਼ਾ ਹੈ ਮੋਮਨ ਕੀ ਨਾ ਆਨੇ ਸ਼ਾਨ, एंड वाहिगुरु जी का खालसा। प्लीज़ लिसन टू इट, इट इज़ अवेलेबल ऑन यूट्यूब प्लीज़। मैं तो एडमायरर है अलामा इकबाल साहब का, हमेशा मेरे लिए तो गाइडिंग लाइट ने। और ये कोई शक नहीं है कि जिथे उन्होंने उस मुसलमान ट्रू करैक्टर की गल की तो फिर मुसलमान को सलीका है दिल नवाजी का। सो वो आन शान, वो रब दे शेर, किसी अगे ना झुकण वाला, ਉਹੀ ਕਰੈਕਟਰ ਜਿਹੜਾ ਹੈ ਉਹ ਟਰੂ ਸਿੱਖ ਦਾ ਜਾਂ ਵਾਹਿਗੁਰੂ ਦੇ ਖਾਲਸੇ ਦਾ। ਔਰ ਇਸੇ ਤਰ੍ਹਾਂ ਬਹੁਤ ਸਾਰਿਆਂ ਨੇ ਅਲੀਆ ਖਾਨ, ਅਸੀਮ ਦੁੱਗਲ ਔਰ ਦਾ ਲੋ ਐਂਡ ਅਰਸ਼ਾਦ ਸਾਹਿਬ, मोहसिन कुरैशी
ਔਰ ਹੁਣ ਤੁਸੀਂ ਵੀ ਇਸ਼ਾਰੇ ਕਰ ਰਹੇ ਹੋ ਵੀ ਜੀ, ਵਕਤ ਹੋ time ਗਿਆ ਹੋ ਗਿਆ ਹੈ। ਔਰ ਅਸੀਂ ਸਾਰਿਆਂ ਦਾ ਹੀ ਮਾਫੀ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਸੈਗਮੈਂਟ ਦਾ ਟਾਈਮ ਘਟਾ ਕੇ ਇਸ ਪਾਸੇ ਵੱਲ ਜਾਵਾਂਗੇ ਬਿਲਕੁਲ ਔਰ ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇੱਥੇ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।